4 ਮਹੀਨੇ ਇਸ ਪਿੰਡ 'ਚ ਰਹਿ ਕੇ ਗਿਆ ਤੇ ਜਦੋਂ ਇਹਨੂੰ ਇਹ ਦੇਖਿਆ ਵੀ ਇਸ ਪਿੰਡ ਦੀ ਜ਼ਮੀਨ ਥੋੜੀ ਮਹਿੰਗੀ ਆ ਤੇ ਕੋਠੀ ਛੱਡਣ 'ਚ ਵੀ ਇਹਨੇ ਨਰਖੇ ਕੀਤੇ ਵੀ ਇਹਦਾ ਨੀਤ ਮਾੜੀ ਹੋ ਰਹੀ ਵੀ ਕੋਠੀ ਨਾ ਹੀ ਛੱਡ। ਅੱਛਾ, ਉਹ ਨਿਊ ਦੀਪਨਗਰ ਤੁਹਾਡੇ ਪਿੰਡ 'ਚ ਪੈਂਦਾ? ਸਾਡੇ ਪਿੰਡ 'ਚ ਪੈਂਦਾ ਜੀ। ਅੱਛਾ ਜੀ। ਹਾਂਜੀ। ਪਲੇਟਾਂ ਦੇ ਵਿੱਚ ਕਿਤੇ ਕਣਕਾਂ ਉਗਣੀਆਂ, ਜਿੱਥੋਂ ਅਸੀਂ ਜਾ ਕੇ ਖਾ ਲੈਣੀਆਂ। ਖੇਤੀ ਹੋਊਗੀ, ਉੱਥੇ ਜ਼ਮੀਨ ਦੇ ਵਿੱਚ ਅਨਾਜ ਹੋਊਗਾ, ਫੇਰ ਹੀ ਸਾਡੇ ਗਰੀਬਾਂ ਨੂੰ ਸਸਤਾ ਮਿਲੂਗਾ। ਨਹੀਂ ਅਸੀਂ ਅੱਗ ਕਿੱਥੋਂ ਫੱਕਾਂਗੇ? ਜੋ ਦਿੱਲੀ ਵਿੱਚ ਗੰਦ ਪਿਆ ਹੋਈ ਸਾਰਾ ਹੀ ਇੱਥੇ ਪੰਜਾਬ 'ਚ ਪਾ ਦੇਣਾ ਆ ਤੇ ਸਾਨੂੰ ਨਹੀਂ ਚਾਹੀਦਾ ਇੱਥੇ। ਜ਼ਮੀਨਾਂ ਖੁੱਲੀਆਂ ਹੋਣਗੀਆਂ, ਸਾਡੇ ਗਰੀਬ ਭੈਣ ਭਰਾ ਉੱਥੇ ਕੰਮ ਕਰਨਗੇ, ਆਪਣੀ ਰੋਜੀ ਰੋਟੀ ਚਲਾਣਗੇ, ਠੀਕ ਹੈ ਨਾ। ਅਗਰ ਜ਼ਮੀਨਾਂ ਨਹੀਂ ਰਹੀਆਂ ਤਾਂ ਕੀ ਕਰਨਗੇ? ਮੰਗ ਕੇ ਖਾਣ ਵਾਲਾ ਕੰਮ ਕੋਈ ਨਹੀਂ ਕਰੂਗਾ। ਇਹ ਤਾਂ ਕਹਿੰਦੇ ਜੀ ਫਲੈਟ ਮਿਲਣਗੇ ਸਸਤੇ ਸਾਨੂੰ ਰੇਟ। ਨਹੀਂ ਚਾਹੀਦੇ ਭਾਜੀ ਫਲੈਟ ਨਹੀਂ ਚਾਹੀਦੇ ਸਾਨੂੰ। ਫਲੈਟਾਂ 'ਚ ਕੀ ਕਰਨਾ? ਫਲੈਟ ਤਾਂ ਉਦਾਂ ਹੀ ਬਥੇਰੇ ਸਾਡੇ ਘਰ ਬਣੇ ਪਏ ਆ। ਸਾਨੂੰ ਇਹ ਨਹੀਂ ਚਾਹੀਦਾ। ਸਾਨੂੰ ਜੋ ਸਾਡਾ ਕਲਚਰ ਆ ਐਗਰੀਕਲਚਰ ਲੈਂਡ ਆ, ਸਾਨੂੰ ਇਹ ਜਿੰਦਾਬਾਦ ਚਾਹੀਦਾ। ਐਗਰੀਕਲਚਰ ਲੈਂਡ ਹਾਂ ਚਾਹੀਦਾ। ਇਹ ਚਾਹੀਦਾ ਸਾਨੂੰ। ਸਾਡੇ ਪਿੰਡ ਦਾ ਏਕਤਾ ਹੈ, ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਅਸੀਂ ਹਰੇਕ ਬੰਦੇ ਦੇ ਨਾਲ, ਹਰੇਕ ਪਿੰਡ ਵਾਸੀ ਦੇ ਨਾਲ ਮੁੰਡੇ ਦਾ ਮੁੰਡਾ ਜੋੜ ਕੇ ਖੜੇ ਆ। ਸਾਨੂੰ ਕੰਮ ਚਾਹੀਦੇ ਆ, ਮਹੀਨੇ ਦੇ ਕੰਮ ਮਿਲਣ, ਅਸੀਂ ਉੱਥੇ ਜਾ ਕੇ ਆਪਣੇ ਕੰਮ ਕਰੀਏ, ਰੋਟੀ ਖਾਈਏ। ਪਹਿਲਾਂ ਭਗਵੰਤ ਮਾਨ ਨੇ ਮਿੱਠੀਆਂ ਗੋਲੀਆਂ ਦਿੱਤੀਆਂ, ਹੁਣ ਜ਼ਹਿਰ ਵਾਲੀਆਂ ਦਿੰਦਾ ਵੀ ਲੋਕੀ ਸਾਰੀ ਖਤਮ ਹੋ ਜਾਵੇ। ਇਹ ਜੀ ਭਰਾ ਜੀ ਕੋਈ ਸੁਧਾਰ ਨਹੀਂ ਕਰਨਾ ਚਾਹੁੰਦੇ। ਇਹ ਪੰਜਾਬ 'ਚ ਗੰਦ ਪਾਉਣਾ ਚਾਹੁੰਦੇ ਆ ਤੇ ਪੰਜਾਬ ਦੀ ਸੱਭਿਅਤਾ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਸਾਨੂੰ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਚਾਹੀਦੀ। ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਹੋ ਜਾਂ ਕਿਸਾਨੀ ਨਾਲ? ਅਸੀਂ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਹਾਂ ਜੀ ਤੇ ਕਿਸਾਨੀ ਸਾਡੀ ਏਕਤਾ ਸਾਡਾ ਇਹਨਾਂ ਤੋਂ ਸਾਨੂੰ ਮਿਲਦਾ ਖਾਣ ਨੂੰ ਸਭ ਕੁਝ ਤੇ ਇਹ ਸਾਡੀ ਖਾਣ ਪੀਣਾ ਸਭ ਬੰਦ ਕਰਨਾ ਚਾਹੁੰਦੇ ਆ। ਅਸੀਂ ਨਹੀਂ ਰਹਿਣਾ ਫਲੈਟਾਂ, ਸਾਨੂੰ ਸਾਡੀ ਜ਼ਮੀਨ ਹੀ ਠੀਕ ਹੈ। ਸਾਡੀ ਕਾਦੇ ਬੰਦ ਹੋਈ, ਇੱਥੇ ਕੁਝ ਵੀ ਨਹੀਂ ਚੱਲਦਾ। ਬੰਦ ਕੀ ਚੱਲਦੇ ਨਹੀਂ, ਪਤਾ ਹੀ ਨਹੀਂ। ਇੱਥੇ 10 ਸਾਲ ਹੋ ਗਏ ਬੰਦ ਹੋਈ ਨੂੰ। ਸਾਨੂੰ ਕਣਕ ਚੌਲ ਦਾਲਾਂ ਨਹੀਂ ਚਾਹੀਦੀਆਂ। ਸਾਨੂੰ ਉਹਨੂੰ ਰੂੰਗੇ ਚ ਲਾਇਆ ਹੈ, ਗਰੀਬ ਲੋਕਾਂ ਨੂੰ ਰੂੰਗੇ ਚ ਲਾਇਆ ਹੈ। ਸਾਨੂੰ ਨੌਕਰੀਆਂ ਚਾਹੀਦੀਆਂ, ਜਿੱਦਾਂ ਦਾ ਇਨਸਾਨ ਉਦਾਂ ਦਾ ਕੰਮ ਦੇ। ਇਹ ਇੱਕ ਗੱਲ ਹੋਰ ਹੈ ਨਾ, ਜਦੋਂ ਅਗਲੇ ਵੋਟਾਂ ਲੈਣ ਆਉਂਦੇ ਆ ਉਦੋਂ 500 1000 ਫੜਾਉਂਦੇ ਆ, ਆਪਾਂ ਵੀ ਉਹ ਚ ਮੰਨ ਜਾਂਦੇ ਵੋਟਾਂ। ਅਸੀਂ ਤਾਂ ਚਾਹ ਦਾ ਕੱਪ ਨਾ ਲਵਾਂਗੇ, ਅਸੀਂ ਵੋਟ ਆਪਣੀ ਧੜਕ ਹੋ ਕੇ ਪਾਵਾਂਗੇ। ਪਾਣੀ ਦਾ ਘੁੱਟ ਵੀ ਪੀਤਾ ਹੋਵੇ ਅੱਜ ਦੇ ਕਹੇਗਾ ਦਗਾਲੇ ਕੋਈ ਜੁੱਤੀ ਮਾਰਾਂਗੇ ਇਦਾਂ ਦੇ 100 ਕਰਕੇ। ਬਿਲਕੁਲ ਸਾਫ਼ ਹੈ ਜੀ। ਸਾਡੇ ਪਿੰਡ ਦੇ ਵਿੱਚ ਆਪ ਸਰਕਾਰ ਦਾ ਕੋਈ ਬੰਦਾ ਲੈਂਡ ਪੂਲਿੰਗ ਨੀਤੀ ਦੇ ਤਹਿਤ ਨਹੀਂ ਵੜ ਸਕਦਾ। ਠੀਕ ਹੈ ਜੀ। ਕੋਈ ਡਿਵੈਲਪਮੈਂਟ ਨਹੀਂ ਹੋਣੀ, ਸਰਕਾਰ ਭੁੱਖੀ ਹੈ। ਜਿਹੜਾ 70 ਸਾਲਾਂ ਦੇ ਵਿੱਚ ਕਰਜ਼ਾ ਪੰਜਾਬ ਦੇ ਸਿਰ ਚੜਿਆ, ਇਹਨਾਂ ਨੇ 3 ਸਾਲਾਂ ਚਾੜ ਦਿੱਤਾ। ਅੱਜ ਵੱਡੀ ਗਿਣਤੀ ਮਜ਼ਦੂਰ ਵੀ ਇੱਥੇ ਇਕੱਠੇ ਹੋਏ ਨੇ। ਸਰਕਾਰ ਜਿਹੜਾ ਕਹਿੰਦੀ ਹੈ ਕਿ ਕੱਲੇ ਤੇ ਕੱਲੇ ਕਿਸਾਨ ਹੀ ਵਿਰੋਧ ਚ ਨੇ। ਨਹੀਂ ਸਾਰੇ ਤੁਸੀਂ ਹੁਣ ਆ ਕੇ ਦੇਖ ਲਿਆ ਸਾਡੇ ਪਿੰਡ 'ਚ, ਸਾਡਾ ਭਾਈਚਾਰਾ ਦੇਖ ਲਿਆ, ਸਾਰੇ ਅਸੀਂ ਇੱਕ ਹੀ ਆ ਔਰ ਸਾਰੇ ਪ੍ਰਭਾਵਿਤ ਆ। ਸੋ ਇਹ ਗੱਲ ਜ਼ਰੂਰ ਦੱਸ ਦਈਏ ਕਿ ਇਹ ਉਹੀ ਨਿਊ ਦੀਪਨਗਰ ਵਾਲਾ ਪਿੰਡ ਹੈ, ਕੋਟ ਨੰਗਲ ਕਰਾਰ ਖਾਂ, ਜਿਸ ਜਗ੍ਹਾ ਦੇ ਉੱਪਰ ਮੁੱਖ ਮੰਤਰੀ ਸਾਹਿਬ ਬਾਈ ਇਲੈਕਸ਼ਨ ਦੇ ਸਮੇਂ ਕੋਠੀ ਦੇ ਵਿੱਚ ਰਹਿੰਦੇ ਰਹੇ ਨੇ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਦੇਖ ਰਹੇ ਹੋ। ਜਲੰਧਰ ਦੇ ਨੰਗਲ ਕਰਾਰ ਖਾਂ ਪਿੰਡ ਦੇ ਵਿੱਚ ਖੜੇ ਆ। ਇੱਥੇ ਵੀ ਮਤਾ ਪੈ ਚੁੱਕਿਆ ਹੈ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ। ਸਾਰਾ ਪਿੰਡ ਡਟ ਕੇ ਖੜਾ ਹੈ। ਤਸਵੀਰ ਤੁਸੀਂ ਦੇਖ ਸਕਦੇ ਹੋ, ਪਿੰਡ ਦੇ ਲੋਕ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ। ਇਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਇਹਨਾਂ ਦੇ ਪਿੰਡ ਦੀ ਕਿੰਨੀ ਕੁ ਜ਼ਮੀਨ ਇਸ ਲੈਂਡ ਪੂਲਿੰਗ ਪਾਲਿਸੀ ਦੇ ਅੰਡਰ ਆ ਰਹੀ ਹੈ ਤੇ ਕੀ ਨੁਕਸਾਨ ਇਹ ਸਮਝਦੇ ਨੇ। ਪਹਿਲਾਂ ਇਹ ਜਾਣ ਲੈਂਦੇ ਆ ਕਿ ਜ਼ਮੀਨ ਆਈ ਕਿੰਨੀ ਕੁ ਹੈ। ਬਈ ਤੁਹਾਡੇ ਪਿੰਡ ਦੀ ਕਿੰਨੀ ਕੁ ਜ਼ਮੀਨ ਆਈ ਹੈ ਪਾਲਿਸੀ? ਸਾਡੇ ਪਿੰਡ ਦੀ 45 ਤੋਂ 50 ਏਕੜ ਦੇ ਲਾਗੇ 50 ਏਕੜ ਜੀ ਇੰਨੀ ਜ਼ਮੀਨ ਆਈ ਹੈ। ਤੇ ਇਸ ਪਿੰਡ ਦੇ ਵਿੱਚ ਉਹਦੇ ਨਾਲ ਪ੍ਰਭਾਵਿਤ ਕਿੰਨੇ ਕੁ ਕਿਸਾਨ ਨੇ? ਕਿੰਨੀ ਗਿਣਤੀ ਹੈ ਉਹਨਾਂ ਕਿਸਾਨਾਂ ਦੀ ਜਾਂ ਇੱਕ ਹੀ ਬੰਦੇ ਦੀ? ਨਹੀਂ ਸਾਰੇ ਪ੍ਰਭਾਵਿਤ ਹੀ ਆ। ਅੱਛਾ, ਸਾਰੇ ਪ੍ਰਭਾਵਿਤ, ਹਾਂਜੀ ਸਾਰਿਆਂ ਦੀ ਆ। ਕੁਝ ਸਿੱਧੇ ਪ੍ਰਭਾਵਿਤ ਆ, ਕੁਝ ਉਦਾਂ ਦੂਜੇ ਤਰੀਕੇ ਨਾਲ ਪ੍ਰਭਾਵਿਤ ਹੈਗੇ, ਸਾਰੇ ਪ੍ਰਭਾਵਿਤ ਆ। ਠੀਕ ਹੈ, ਹਾਂਜੀ ਠੀਕ ਹੈ। ਇਹ ਚੀਜ਼ ਹੈ। ਅੱਗੇ ਚੱਲਦੇ ਹਾਂ ਗੱਲਬਾਤ। ਤੁਸੀਂ ਇੱਥੋਂ ਦੇ ਹੀ ਰਹਿਣ ਇੱਥੇ ਵਾਲੇ ਦੇ ਰਹਿਣ ਵਾਲੇ ਆ ਜੀ ਅਸੀਂ। ਕੀ ਲੱਗਦਾ ਤੁਹਾਨੂੰ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ, ਜਿਹੜੀ ਸਰਕਾਰ ਕਹਿੰਦੀ ਕਿ ਅਸੀਂ ਸੁਧਾਰ ਕਰਨਾ ਹੈ, ਅਸੀਂ ਕਹਿ ਲਈਏ ਵੀ ਫਿਊਚਰ ਦੇ ਲਈ ਡਿਵੈਲਪਮੈਂਟ ਕਰਨੀ ਹੈ? ਇਹ ਜੀ ਭਰਾ ਜੀ ਕੋਈ ਸੁਧਾਰ ਨਹੀਂ ਕਰਨਾ ਚਾਹੁੰਦੇ। ਇਹ ਪੰਜਾਬ 'ਚ ਗੰਦ ਪਾਉਣਾ ਚਾਹੁੰਦੇ ਆ ਤੇ ਪੰਜਾਬ ਦੀ ਸੱਭਿਅਤਾ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਸਾਨੂੰ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਚਾਹੀਦੀ। ਸਾਨੂੰ ਚਾਹੀਦਾ ਜੋ ਪੰਜਾਬ ਖੁੱਲਾ ਆ ਵਧੀਆ ਇਦਾਂ ਹੀ ਚਾਹੀਦਾ ਜੋ ਚੱਲਦਾ ਪਿਆ ਹੈ। ਤੁਸੀਂ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਹੋ ਜਾਂ ਕਿਸਾਨੀ ਨਾਲ? ਅਸੀਂ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਹਾਂ ਜੀ ਤੇ ਕਿਸਾਨੀ ਸਾਡੀ ਏਕਤਾ ਸਾਡਾ ਇਹਨਾਂ ਤੋਂ ਸਾਨੂੰ ਮਿਲਦਾ ਖਾਣ ਨੂੰ ਸਭ ਕੁਝ ਤੇ ਇਹ ਸਾਡੀ ਖਾਣ ਪੀਣਾ ਸਭ ਬੰਦ ਕਰਨਾ ਚਾਹੁੰਦੇ ਆ ਤੇ ਸਾਨੂੰ ਇਹ ਨਹੀਂ ਚਾਹੀਦਾ ਇੱਥੇ। ਜੀ ਇਹ ਬਹੁਤ ਚੰਗੀ ਗੱਲ ਹੈ ਤੁਸੀਂ ਇਹ ਕਹਿ ਰਹੇ ਹੋ। ਅੱਛਾ, ਤੁਹਾਡੇ ਪਿੰਡ ਚੋਂ ਕਿੰਨੇ ਕੁ ਲੋਕ ਜਿਹੜੇ ਕਿਸਾਨੀ ਤੇ ਅਸਿੱਧੇ ਤੌਰ ਤੇ ਕੰਮ ਕਰਦੇ ਨੇ? ਜਿੱਦਾਂ ਤੁਹਾਡੇ ਪਿੰਡ ਦਾ ਮਜ਼ਦੂਰ ਵਰਗ ਖੇਤਾਂ 'ਚ ਕੰਮ ਕਰਦਾ ਹੋਊ, ਕਿੰਨੀ ਕੁ ਗਿਣਤੀ ਹੈ ਉਹਨਾਂ ਦੀ ਕਿ ਸਾਰਾ ਪਿੰਡ ਹੀ ਏਦਾਂ ਕੰਮ ਕਰਦਾ? ਇਹ ਸਾਰਾ ਪਿੰਡ ਹੀ ਤਕਰੀਬਨ ਇਦਾਂ ਹੀ ਆ ਜੀ, ਰਲ ਮਿਲ ਕੇ ਸਾਰੇ ਕਰਦੇ ਪਏ ਆ, ਕੋਈ ਚੱਕਰ ਨਹੀਂ, ਸਾਰੇ ਕੰਮ ਕਰਦੇ ਆ। ਮਨਰੇਗਾ ਹੈਗੀ ਆ ਪਿੰਡ? ਮਨਰੇਗਾ ਵੀ ਹੈਗੀ ਆ। ਤੁਹਾਨੂੰ ਪਤਾ ਹੈ ਕਿ ਉਹ ਵੀ ਖਤਮ ਹੋ ਜਾਣੀ ਹੈ ਜੇ ਅਰਬਨਾਈਜੇਸ਼ਨ ਹੁੰਦੀ? ਹਾਂਜੀ, ਉਹ ਸਾਨੂੰ ਇਹ ਤੁਹਾਨੂੰ ਪਤਾ ਜੀ ਖਤਮ ਹੋਣੀ, ਇਹ ਕੰਮ ਨਹੀਂ ਹੋਣ ਦੇਣਾ। ਸਾਨੂੰ ਲੈਂਡ ਪੂਲਿੰਗ ਪਾਲਿਸੀ ਨਹੀਂ ਚਾਹੀਦੀ ਇੱਥੇ ਸਾਨੂੰ ਪੰਜਾਬ 'ਚ। ਤੁਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹੋ? ਅਸੀਂ ਡਟ ਕੇ ਖੜੇ ਹਾਂ ਜੀ ਕਿਸਾਨਾਂ ਨਾਲ। ਸਾਡੀ ਕਿਸਾਨ ਏਕਤਾ ਜਿੰਦਾਬਾਦ। ਅੱਛਾ ਜੀ।
ਤੇ ਫਿਰ ਕੀ ਲੱਗਦਾ ਇਹਦੇ ਪਿੱਛੇ ਸਰਕਾਰ ਦੀ ਸਿਆਸਤ ਕੀ ਹੈ? ਫਿਰ ਕੀ ਸੋਚ ਕੇ ਉਹਨਾਂ ਨੇ ਇਹ ਚੀਜ਼ ਸਰਕਾਰ ਦੀ ਸਿਆਸਤ ਇਹ ਹੈ ਜੀ, ਉਹ ਸਾਡੇ ਸਾਰੇ ਜ਼ਮੀਨਾਂ ਨੂੰ ਹੜੱਪ ਕਰਨਾ ਚਾਹੁੰਦੇ ਆ ਤੇ ਆਪਾਂ ਰੁਪਈਏ ਸਾਹਿਬ ਨੂੰ ਦੱਬ ਲੈਣੇ ਆ ਤੇ ਪੰਜਾਬ ਦਾ ਕਲਚਰ ਖਤਮ ਕਰਨਾ ਚਾਹੁੰਦੇ ਆ। ਗਲੀਆਂ ਨਾਲੀਆਂ ਬਣਾ ਦੇਣੀਆਂ ਇਹਨਾਂ ਨੇ, ਜੋ ਦਿੱਲੀ ਵਿੱਚ ਗੰਦ ਪਿਆ ਹੋਈ ਸਾਰਾ ਇਹਨੇ ਇੱਥੇ ਪੰਜਾਬ 'ਚ ਪਾ ਦੇਣਾ ਆ ਤੇ ਸਾਨੂੰ ਨਹੀਂ ਚਾਹੀਦਾ ਇੱਥੇ, ਨਹੀਂ ਚਾਹੁੰਦੇ ਜੀ। ਉਹ ਤਾਂ ਕਹਿੰਦੇ ਜੀ ਫਲੈਟ ਮਿਲਣਗੇ ਸਸਤੇ ਸਾਨੂੰ ਨਹੀਂ ਚਾਹੀਦੇ ਭਾਜੀ, ਫਲੈਟ ਨਹੀਂ ਚਾਹੀਦੇ ਸਾਨੂੰ। ਫਲੈਟਾਂ 'ਚ ਕੀ ਕਰਨਾ, ਫਲੈਟ ਤਾਂ ਉਦਾਂ ਹੀ ਬਥੇਰੇ ਸਾਡੇ ਘਰ ਬਣੇ ਪਏ ਆ ਤੇ ਸਾਨੂੰ ਇਹ ਨਹੀਂ ਚਾਹੀਦਾ। ਸਾਨੂੰ ਜੋ ਸਾਡਾ ਕਲਚਰ ਆ, ਐਗਰੀਕਲਚਰ ਲੈਂਡ ਆ, ਸਾਨੂੰ ਇਹ ਜਿੰਦਾਬਾਦ ਚਾਹੀਦਾ। ਐਗਰੀਕਲਚਰ ਲੈਂਡ ਹਾਂ, ਇਹ ਚਾਹੀਦਾ ਸਾਨੂੰ ਜਿੰਦਾਬਾਦ। ਇਹਦੇ ਬਾਰੇ ਕੀ ਸੋਚਦੇ ਹੋ ਵੀ ਖਾਸ ਤੌਰ ਤੇ ਐਗਰੀਕਲਚਰ ਲੈਂਡ ਹੀ ਕਿਉਂ ਲਈ ਜਾ ਰਹੀ ਆ? ਇਹ ਜੀ ਸਰਕਾਰ ਜਿਹੜੀ ਆ, ਸਰਕਾਰ ਦੇ ਮੁੱਦੇ ਇਹ ਸਾਰੀ ਚੀਜ਼ਾਂ ਨੂੰ ਹੜੱਪ ਕਰ ਦੇਣਾ ਇਹਨਾਂ ਨੇ, ਸਭ ਕੋ ਖਾ ਪੀ ਲੈਣਾ ਤੇ ਇਹਨਾਂ ਨੇ ਕੁਝ ਨਹੀਂ ਕਰਨਾ। ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਸਾਡਾ ਜੋ ਐਗਰੀਕਲਚਰ ਲੈਂਡ ਆ ਸਾਨੂੰ ਇਹ ਇਦਾਂ ਹੀ ਚਾਹੀਦਾ, ਖੁੱਲਾ ਸਿਰਮ ਚਾਹੀਦਾ ਵਧੀਆ। ਅੱਛਾ, ਜਿੱਦਾਂ ਅੱਜ ਤੁਹਾਡੇ ਪਿੰਡ 'ਚ ਮਤਾ ਪਿਆ ਹੈ, ਬਾਕੀ ਪਿੰਡਾਂ 'ਚ ਵੀ ਪੈ ਰਿਹਾ। ਪਿੱਛੇ ਬਾਈ ਹੁਣੀ ਖੜੇ ਨੇ, ਹੋਰ ਕਿਸਾਨ ਆਗੂ, ਉਹਨਾਂ ਨੇ ਪਿੰਡਾਂ 'ਚ ਮਤੇ ਪਾਏ ਆ। ਤੁਹਾਨੂੰ ਕੀ ਲੱਗਦਾ ਕਿ ਮਤਾ ਪਾਉਣ ਤੋਂ ਬਾਅਦ ਇਹ ਕੰਮ ਰੁਕ ਜਾਊਗਾ ਤੁਹਾਡੇ ਪਿੰਡਾਂ ਦੇ ਵਿੱਚ? ਇਹ ਰੁਕੂਗਾ ਜੀ, ਨਹੀਂ ਰੁਕੂਗਾ ਤਾਂ ਅਸੀਂ ਧਰਨੇ ਕਰਾਂਗੇ, ਮੁੱਦੇ ਜਿੱਥੇ ਜਾਵਾਂਗੇ ਸਰਕਾਰ ਦੇ ਮੂਹਰੇ ਜਾਵਾਂ ਖੜਾਵਾਂਗੇ, ਡਟ ਕੇ ਲੜਾਂਗੇ ਅਸੀਂ ਤੇ ਅਸੀਂ ਇਹ ਰੱਦ ਕਰਾ ਕੇ ਹਟਾਂਗੇ। ਠੀਕ ਹੈ। ਤੁਸੀਂ ਵੀ ਬਾਈ ਮਜ਼ਦੂਰ ਵਰਗ ਨਾਲ ਸੰਬੰਧਿਤ ਤੁਸੀਂ ਆ ਜਿਹੜੀ ਪਾਲਿਸੀ ਸਰਕਾਰ ਲਿਆਉਣਾ ਚਾਹੁੰਦੀ, ਅੱਜ ਮਤਾ ਤੁਹਾਡੇ ਪਿੰਡ 'ਚ ਪਿਆ, ਤੁਸੀਂ ਇਹਦੇ ਹੱਕ 'ਚ ਆ ਕਿ ਵਿਰੋਧ 'ਚ ਆ? ਭਾਜੀ ਅਸੀਂ ਸਾਰੇ ਪਿੰਡ ਦੇ ਵਿਰੋਧ ਵਿੱਚ ਆ। ਕੀ ਕਾਰਨ ਕੀ ਹੈ ਵਿਰੋਧ 'ਚ ਹੋਣ ਦਾ? ਕਾਰਨ ਕੀ ਹੈ ਭਾਜੀ, ਛੋਟੇ ਛੋਟੇ ਫਲੈਟ ਦੇਣਗੇ, ਉਹਨਾਂ ਦਾ ਕੀ ਬਣਦਾ? ਸਾਡੇ ਪਿੰਡ ਦਾ ਇੱਕ ਹੈ, ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਅਸੀਂ ਹਰੇਕ ਬੰਦੇ ਦੇ ਨਾਲ, ਹਰੇਕ ਪਿੰਡ ਦੇ ਵਾਸੀ ਦੇ ਨਾਲ ਮੁੰਡੇ ਦਾ ਮੁੰਡਾ ਜੋੜ ਕੇ ਖੜੇ ਆ। ਜਿੱਥੇ ਤਾਈਂ ਸਾਨੂੰ ਜਾਣਾ ਪਿਆ ਉੱਥੇ ਤਾਈਂ ਅਸੀਂ ਜਾਵਾਂਗੇ, ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਾਵਾਂਗੇ। ਜਿੱਥੇ ਤਾਈਂ ਜਾਣਾ ਬਸ ਜਾਣਾ ਪਿਆ ਤਾਂ ਅਸੀਂ ਇਹਨਾਂ ਨਾਲ ਸਾਨੂੰ ਜੋ ਜਾਵਾਂਗੇ। ਅੱਗੇ ਆ ਸਾਨੂੰ ਉਦਾਂ ਹੀ ਰਹਿਣੀ ਚਾਹੀਦੀ ਹੈ। ਸਾਡੀਆਂ ਜ਼ਮੀਨਾਂ ਇਦਾਂ ਹੀ ਸਾਨੂੰ ਮਿਲਣੀਆਂ। ਤੁਹਾਨੂੰ ਕੀ ਲੱਗਦਾ ਨੁਕਸਾਨ ਕੀ ਹੈ ਜੇ ਸਰਕਾਰ, ਜੇ ਤੁਹਾਨੂੰ ਕੀ ਲੱਗਦਾ ਨੁਕਸਾਨ ਕੀ ਹੈ ਜੇ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਫਲੈਟ ਦੇ ਦਿੰਨੇ ਆ, ਤੁਸੀਂ ਸਾਰੀ ਜ਼ਮੀਨ ਸਾਰਾ ਪਿੰਡ ਦੇ ਦਿਓ ਸਾਨੂੰ? ਫਲੈਟਾਂ ਦੇ ਵਿੱਚ ਕਣਕ ਉਗਣੀ ਆ। ਇੱਕ ਇੱਕ ਕਰਕੇ ਬੋਲੋ। ਅਸੀਂ ਨਹੀਂ ਰਹਿਣਾ ਫਲੈਟਾਂ, ਸਾਨੂੰ ਸਾਡੀ ਜ਼ਮੀਨ ਹੀ ਠੀਕ ਹੈ। ਸਾਡੀ ਜਿੱਦਾਂ ਸਾਡਾ ਇਦਾਂ ਖੁੱਲਾ ਮਾਹੌਲ ਸਾਨੂੰ ਇਦਾਂ ਹੀ ਚਾਹੀਦਾ। ਅਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਆ, ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ। ਅੱਛਾ, ਤੁਹਾਡੇ ਪਿੰਡ ਦੀ ਜਿੰਨੀ ਕ ਜ਼ਮੀਨ ਆਈ ਹੈ ਉਹਦੇ ਵਿੱਚ ਕਿੰਨੇ ਕ ਲੋਕ ਮਜ਼ਦੂਰੀ ਕਰਦੇ ਨੇ? ਤੁਹਾਡੇ ਪਿੰਡ ਦੇ ਮਜ਼ਦੂਰ ਦੇ ਤੌਰ ਤੇ ਕੰਮ ਕਰਦੇ ਆ? ਸਾਰੇ ਮਜ਼ਦੂਰੇ ਹੀ ਆ, ਸਾਰੇ ਮਜ਼ਦੂਰੇ ਹੀ ਆ। ਅੱਛਾ, ਮਨਰੇਗਾ ਵਾਲੇ ਕਿੰਨੇ ਕਿਆ? ਮਨਰੇਗਾ ਵਾਲੇ ਕਿੰਨੇ? ਨਰੇਗਾ ਸਾਡੀ ਕਾਦੇ ਬੰਦ ਹੋਈ, ਇੱਥੇ ਕੁਝ ਵੀ ਨਹੀਂ ਚੱਲਦਾ। ਬੰਦ ਕੀ ਚੱਲਦੇ ਨੇ, ਪਤਾ ਹੀ ਨਹੀਂ, ਇੱਥੇ 10 ਸਾਲ ਹੋ ਗਏ ਬੰਦ ਹੋਏ ਨੂੰ। ਅੱਛਾ ਜੀ, ਕੁਛ ਨਹੀਂ ਮਿਲਦਾ ਇੱਥੇ। ਬੰਦ ਕੀਤਾ ਹੋਇਆ ਇਹਨਾਂ ਨੇ ਕਾਫੀ ਟਾਈਮ ਤੋਂ। ਤੁਸੀਂ ਕਾਰਨ ਨਹੀਂ ਪੁੱਛਿਆ ਕਦੀ ਕਿਉਂ ਕੀਤਾ ਹੋਇਆ? ਇਹ ਤਾਂ ਭਾਜੀ ਪਿੰਡ ਦੇ ਸਰਕਾਰ ਸਰਪੰਚ ਦੱਸਣਗੇ, ਬੱਚੇ ਸਾਰੀ ਜਿੰਨੇ ਵੀ ਲੇਡੀਜ਼ ਆ ਸਾਰੀ ਇਕੱਠੀਆਂ ਉਹਨਾਂ ਨੂੰ ਪੁੱਛਣਗੇ ਸਾਡੇ ਕੰਮ ਕਿਉਂ ਬੰਦ ਕੀਤੇ ਹੋਏ ਆ। ਕਿਉਂਕਿ ਕਈ ਘਰ ਤਾਂ ਇਸ ਤਰ੍ਹਾਂ ਦੇ ਹੈਗੇ ਆ ਕਿ ਜਿਹੜਾ ਇਹਦੇ ਉਹੀ ਰੋਜੀ ਰੋਟੀ ਉਹੀ ਕਮਾਉਣ ਤੇ ਉਹੀ ਖਾਣਾ ਆ। ਠੀਕ ਹੈ, ਇਹ ਸਾਰੀ ਸਰਕਾਰਾਂ ਦੀ ਕਰਾਮਾਤ ਹੀ ਆ। ਕਹਿਣ ਦਾ ਭਾਵ ਜਿਹੜੀ ਮੈਂ ਗੱਲ ਕਰਨ ਲੱਗਾ ਸੀ ਵੀ ਇਹਦੇ ਨਾਲ ਮਨਰੇਗਾ ਵੀ ਖਤਮ ਹੋ ਜਾਣੀ, ਤੁਹਾਡੇ ਤਾਂ ਪਿੰਡ ਚੋਂ ਪਹਿਲਾਂ ਹੀ ਖਤਮ ਹੈ। ਸਾਡੇ ਤਾਂ ਫਿਰ ਇਹਦੇ ਪਿੱਛੇ ਭਗਵੰਤ ਮਾਨ ਸਰਕਾਰ ਦੀ ਕੀ ਸਿਆਸਤ ਲੱਗਦੀ ਹੈ ਵੀ ਉਹ ਇਦਾਂ ਚਾਹੁੰਦੇ ਆ ਜ਼ਮੀਨ ਲੈ ਕੇ ਉੱਥੇ ਫਲੈਟ ਬਣਾਉਣੇ? ਕੀ ਲੱਗਦਾ ਇਹਦੇ ਪਿੱਛੇ ਉਹਨਾਂ ਦਾ ਕੀ ਦਿਮਾਗ ਆ? ਹੁਣ ਤਾਂ ਜੋ ਹੋਊਗਾ ਸਾਡੇ ਨਾਲ, ਅਸੀਂ ਤਾਂ ਉਹੀ ਉਹਨਾਂ ਕਰਾਂਗੇ। ਧੱਕਾ ਹੋ ਰਿਹਾ ਹੈ, ਸਾਡੇ ਜ਼ਿਮੀਂਦਾਰਾਂ ਨਾਲ ਧੱਕਾ ਹੋ ਰਿਹਾ। ਫਲੇਟਾਂ ਦੇ ਵਿੱਚ ਕਿਤੇ ਕਣਕਾਂ ਉਗਣੀਆਂ, ਜਿੱਥੋਂ ਅਸੀਂ ਜਾ ਕੇ ਖਾ ਲੈਣੀਆਂ। ਖੇਤੀ ਹੋਊਗੀ ਉੱਥੇ ਜ਼ਮੀਨ ਦੇ ਵਿੱਚ ਅਨਾਜ ਹੋਊਗਾ, ਫੇਰ ਹੀ ਸਾਡੇ ਗਰੀਬਾਂ ਨੂੰ ਸਸਤਾ ਮਿਲੂਗਾ। ਨਹੀਂ ਅਸੀਂ ਅੱਗ ਕਿੱਥੋਂ ਫੱਕਾਂਗੇ, ਕਿੱਥੋਂ ਜਾ ਕੇ ਅਸੀਂ ਖਾਵਾਂਗੇ? ਹਾਂ, ਆਹ ਗੱਲ ਤੁਸੀਂ ਕਰਦੇ ਹੋ। ਠੀਕ ਹੈ ਨਾ? ਹਾਂਜੀ, ਮੈਂ ਕਿਹਾ ਜੇ ਜ਼ਮੀਨਾਂ ਖੁੱਲੀਆਂ ਹੋਣਗੀਆਂ, ਸਾਡੇ ਗਰੀਬ ਭੈਣ ਭਰਾ ਉੱਥੇ ਕੰਮ ਕਰਨਗੇ, ਆਪਣੀ ਰੋਜੀ ਰੋਟੀ ਚਲਾਣਗੇ। ਠੀਕ ਹੈ ਨਾ? ਅਗਰ ਜ਼ਮੀਨਾਂ ਹੀ ਨਹੀਂ ਰਹੀਆਂ ਤਾਂ ਕੀ ਕਰਨਗੇ? ਮੰਗ ਕੇ ਖਾਣ ਵਾਲਾ ਕੰਮ, ਮੰਗ ਕੇ ਖਾਣ ਵਾਲਾ ਕੰਮ ਕੋਈ ਨਹੀਂ ਕਰੂੰਗਾ। ਅੱਛਾ, ਭਗਵੰਤ ਮਾਨ ਦੀਆਂ ਜਦੋਂ ਪਹਿਲਾਂ ਗੱਲਾਂ ਸੁਣਦੇ ਹੋਵੋਗੇ, ਉਹ ਲੱਗਦਾ ਸੀ ਕਿ ਇਦਾਂ ਦੀਆਂ ਗੱਲਾਂ ਕਰੂਗਾ ਉਹ ਜਿੱਦਾਂ ਦਾ ਹੁਣ ਕਰ ਰਿਹਾ ਜੀ? ਭਾਜੀ ਇਹ ਸਰਕਾਰ ਸ਼ੁਰੂ ਤੋਂ ਹੀ ਇਹ ਕੰਮ ਹੈ। ਠੀਕ ਹੈ ਨਾ? ਜਿਹੜਾ ਖੁਦ ਸ਼ਰਾਬੀ ਸੀ ਉਸ ਸਰਕਾਰ ਨੂੰ ਕੀ ਚਲਾਊਗਾ? ਠੀਕ ਹੈ ਨਾ? ਜਿਹੜਾ ਆਪਣਾ ਘਰ ਨਹੀਂ ਸੰਭਾਲ ਸਕਿਆ ਉਹਨੇ ਸਰਕਾਰ ਨੂੰ ਕੀ ਸੰਭਾਲਣਾ ਸੀ? ਠੀਕ ਹੈ ਨਾ? ਜਿਹਨੇ ਆਪਣੇ ਬਾਲ ਬੱਚਿਆਂ ਦਾ ਨਹੀਂ, ਘਰ ਵਾਲੀ ਦਾ ਨਹੀਂ ਬਣਿਆ, ਦੂਜਾ ਵਿਆਹ ਕਰਵਾ ਲਿਆ ਤੇ ਉਹ ਕੀ ਕਰੂੰਗਾ? ਦੱਸੋ, ਜਾਂਦਾ ਤਾਂ ਕੀ ਕਰੂੰਗਾ? ਜਾਂਦਾ ਤਾਂ ਕੀ ਬਣਿਆ? ਕਿਸੇ ਦਾ ਨਹੀਂ ਬਣ, ਆਪ ਜਾਂਦਾ ਤਾਂ ਬਿਲਕੁਲ ਨਹੀਂ ਬਣ ਸਕਦਾ। ਠੀਕ ਹੈ ਨਾ? ਇਸ ਤੇ ਇਹੀ ਕਹਾਂਗੇ ਸਰਕਾਰ ਦਾ ਹੀ ਬਾਈਕਾਟ ਕਰੋ ਪੰਜਾਬ ਦੇ ਵਿੱਚੋਂ। ਅਸੀਂ ਤੇ ਇਹੀ ਚਾਹੁੰਦੇ ਆ। ਤੁਸੀਂ ਇਹ ਪਾਲਿਸੀ ਨੂੰ ਵਾਪਸ ਕਰਾਉਣ ਦੇ ਹੱਕ ਦੇ ਵਿੱਚ? ਹਾਂਜੀ, ਵਾਪਸ ਕਰਾਉਣ ਦੇ ਹੱਕ 'ਚ ਆ। ਜੇ ਸਰਕਾਰ ਕੋਈ ਇਦਾਂ ਦੀਆਂ ਸਕੀਮਾਂ ਲਿਆਂਦੀ ਆ ਵੀ ਆਪਾਂ ਜਿਹੜੇ ਮਜ਼ਦੂਰ ਵਰਗ ਆ ਉਹਨਾਂ ਨੂੰ ਕੰਮ ਦੇ ਦਿੰਨੇ ਆ ਪਰ ਸਾਨੂੰ ਜ਼ਮੀਨ ਲੈ ਲੈਣ ਦਿਓ? ਨਹੀਂ ਬਾਜੀ, ਨਹੀਂ, ਅਸੀਂ ਖੁਦ ਕਮਾ ਕੇ ਖਾਣ 'ਚ ਵਿਸ਼ਵਾਸ ਰੱਖਦੇ ਆ। ਅਸੀਂ ਖੁਦ ਕਮਾ ਕੇ ਖਾਣ 'ਚ ਵਿਸ਼ਵਾਸ ਰੱਖਦੇ ਆ। ਅਸੀਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦੇ। ਸਾਡੇ ਕੋਲ ਜ਼ਮੀਨ ਹੋਊਗੀ ਤੇ ਸਾਡੇ ਭੈਣ ਭਰਾਵਾਂ ਕੋਲ ਹੋਊਗੀ, ਅਸੀਂ ਉੱਥੇ ਕਮਾ ਕੇ ਖਾ ਸਕਦੇ ਆ। ਠੀਕ ਹੈ? ਕੰਮ ਦਾ ਕੀ, ਕੰਮ ਦੇ ਤਾਂ ਅੱਗੇ ਵੀ ਲਾਰੇ ਲਾਏ। ਬੀਬੀਆਂ ਨੂੰ ਇੱਥੇ ਬੈਠੀਆਂ ਜਿਨ੍ਹਾਂ ਨੂੰ ਪੈਨਸ਼ਨਾਂ ਦੇ ਵਾਅਦੇ ਕੀਤੇ ਆ, ਪਹਿਲਾਂ 1000 ਰੁਪਏ ਕਿੱਥੇ, 2500 ਕਿੱਥੇ ਗਿਆ? ਆ ਕੇ ਸਾਨੂੰ ਜਵਾਬ ਦਿਓ, ਸਾਡੇ ਵਿੱਚ ਖੜੇ ਹੋਵੇ। ਠੀਕ ਹੈ ਨਾ? ਉਡੀਕਦੇ ਹੋ? ਠੀਕ ਹੈ, ਇੰਨੇ ਪੜ੍ਹੇ ਲਿਖੇ ਬੱਚੇ ਆ। ਠੀਕ ਹੈ, ਔਰ ਜਿਹੜੇ ਮਿਹਨਤਾਂ ਪੂਰੀਆਂ ਚਾਹੀਦੀਆਂ, ਸਾਨੂੰ ਕੰਮ ਚਾਹੀਦੇ ਆ, ਮਹੀਨੇ ਦੇ ਕੰਮ ਮਿਲਣ, ਅਸੀਂ ਉੱਥੇ ਜਾ ਕੇ ਆਪਣੇ ਕੰਮ ਕਰੀਏ, ਰੋਟੀ ਖਾਈਏ। ਪਹਿਲਾਂ ਭਗਵੰਤ ਮਾਨ ਨੇ ਮਿੱਠੀਆਂ ਗੋਲੀਆਂ ਦਿੱਤੀਆਂ, ਹੁਣ ਜ਼ਹਿਰ ਵਾਲੀਆਂ ਦਿੰਦਾ ਵੀ ਲੋਕੀ ਸਾਰੀ ਖਤਮ ਹੋ ਜਾਵੇ।
ਕਿੱਥੇ ਜਾਊਗੀ ਦੁਨੀਆ ਇੰਨੀ ਜਨਤਾ? ਉਹਨੂੰ ਪੁੱਛਣਾ ਚਾਹੀਦਾ ਵੀ ਕਿੱਥੇ ਜਾਊ ਇੰਨੀ ਜਨਤਾ। ਦਿਲ ਦੁਖਦਾ ਜਦੋਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਵੀ ਵੋਟਾਂ ਬੜੇ ਪਿਆਰ ਨਾਲ ਪਾਈਆਂ ਸੀਗੀਆਂ, ਐ ਕਹਿੰਦੇ ਸੀ ਵੀ ਇਹ ਤਾਂ ਜੀ ਆਮ ਘਰਾਂ ਦੇ ਮੁੰਡੇ ਆ। ਹਾਂ, ਉਦੋਂ ਕਹਿੰਦੇ ਸੀ 2500 ਪੈਨਸ਼ਨ, ਰਸੋਈ ਖਰਚਾ। ਹੁਣ ਉਹਨੂੰ ਪੁੱਛਣਾ ਚਾਹੀਦਾ ਵੀ ਕਿੱਥੇ ਤੂੰ ਰਸੋਈ ਖਰਚਾ ਦਿੱਤਾ, ਕੀ ਕੀਤਾ? 1500 ਆਉਂਦੀ ਉਹ ਵੀ ਨਹੀਂ ਟਾਈਮ ਨਾਲ ਪਾਉਂਦਾ, ਉਹ ਵੀ ਨਹੀਂ ਪਾਉਂਦਾ ਟਾਈਮ ਨਾਲ। ਪੈਨਸ਼ਨ ਨਹੀਂ ਆਉਂਦੀ? ਪੈਨਸ਼ਨ ਆਉਂਦੀ ਨਹੀਂ 15 ਅੱਗੇ 10 ਤਰੀਕ ਨੂੰ 5 ਕਿਲੋ ਮਹੀਨੇ ਦੀ ਆਉਂਦੀ ਆ। ਅੱਛਾ, ਪਹਿਲਾਂ 30 ਕਿਲੋ ਆਉਂਦੀ ਸੀ, ਹੁਣ 5 ਕਿਲੋ ਮਹੀਨੇ ਦੀ। 5 ਕਿਲੋ ਨਾਲ ਮਹੀਨਾ ਲੰਘਦਾ, ਦੱਸੋ ਪਹਿਲਾਂ। ਵੈਸੇ ਤੁਸੀਂ ਮੁਫਤਖੋਰੀ ਵਾਲੀਆਂ ਚੀਜ਼ਾਂ ਚਾਹੁੰਦੇ ਹੋ ਜਾਂ ਕੰਮ ਚਾਹੁੰਦੇ ਹੋ? ਸਾਨੂੰ ਕੰਮ ਚਾਹੀਦਾ। ਨਾ ਸਾਨੂੰ ਕਣਕ ਚਾਹੀਦੀ, ਨਾ ਸਾਨੂੰ ਦਾਣੇ ਚਾਹੀਦੇ, ਸਾਨੂੰ ਕੰਮ ਚਾਹੀਦੇ ਆ। ਸਾਨੂੰ ਸਾਡੇ ਲੋਕਾਂ ਨੂੰ, ਦੁਨੀਆ ਨੂੰ ਸਾਨੂੰ ਕੰਮ ਚਾਹੀਦੇ। ਬੱਚਿਆਂ ਦੀਆਂ ਪੜ੍ਹਾਈਆਂ ਚਾਹੀਦੀਆਂ, ਸਾਨੂੰ ਇਹ ਕੰਮ ਚਾਹੀਦੇ ਆ। ਸਾਨੂੰ ਕਣਕ ਚੌਲ ਦਾਲਾਂ ਨਹੀਂ ਚਾਹੀਦੀਆਂ। ਸਾਨੂੰ ਉਹਨੂੰ ਰੂੰਗੇ ਤੇ ਲਾਇਆ ਆ, ਗਰੀਬ ਲੋਕਾਂ ਨੂੰ ਰੂੰਗੇ ਤੇ ਲਾਇਆ ਆ। ਸਾਨੂੰ ਨੌਕਰੀਆਂ ਚਾਹੀਦੀਆਂ, ਜਿੱਦਾਂ ਦਾ ਇਨਸਾਨ ਉਦਾਂ ਦਾ ਕੰਮ ਦੇ। ਤੇ ਇੱਕ ਗੱਲ ਹੋਰ ਹੈ ਨਾ, ਜਦੋਂ ਅਗਲੇ ਵੋਟਾਂ ਲੈਣ ਆਉਂਦੇ ਆ ਉਦੋਂ 500 1000 ਫੜਾਉਂਦੇ ਆ, ਆਪਾਂ ਵੀ ਉਹ ਚ ਮੰਨ ਜਾਂਦੇ ਵੋਟਾਂ। ਅਸੀਂ ਤਾਂ ਚਾਹ ਕੱਪੜਾ ਲਵਾਂਗੇ, ਅਸੀਂ ਵੋਟ ਆਪਣੀ ਧੜਕ ਹੋ ਕੇ ਪਾਵਾਂਗੇ। ਪਾਣੀ ਦਾ ਘੁੱਟ ਵੀ ਪੀਤਾ ਹੋਵੇ ਅੱਜ ਦੇ ਕਹੇਗਾ ਤਾਂ ਨਾਲੇ ਕੋਈ ਜੁੱਤੀ ਮਾਰੋਗੇ ਇਦਾਂ ਦੇ 100 ਸਰ ਚ। ਕਿਸੇ ਨੇ ਜਵਾਨੀ ਨਹੀਂ ਦੇਖੀ, ਦਿਖਾਲੀ ਨਾ ਦੇਖੀ ਆ। ਅਸੀਂ ਤਾਂ ਆਪਣੇ ਸਿਰ ਖੁਦ ਪਾਈ ਹਾਂ। ਇਮਾਨਦਾਰ ਬੰਦੇ ਆ, ਲਾਲਚੀ ਬੰਦੇ ਨਹੀਂ ਗਏ ਅਸੀਂ ਵੀ ਪੈਸਾ ਲੈ ਕੇ ਵੋਟ ਪਾਵਾਂਗੇ। ਵੋਟ ਅਸੀਂ ਉਦਾਂ ਹੀ ਪਾਵਾਂਗੇ, ਆਪਣੇ ਧਰਮ ਨੂੰ ਵੋਟ ਸਿੱਧੀ ਪਾਵਾਂਗੇ। ਅਸੀਂ ਕਿਸੇ ਕੋ ਪੈਸਾ ਨਾ ਲਵਾਂਗੇ, ਨਾ ਲਿਆ ਆ। ਜੇ ਅਸੀਂ ਪੈਸਾ ਲਿਆ ਹੁੰਦਾ ਨਾ ਤੇ ਅੱਜ ਇੱਥੇ ਡਟ ਕੇ ਨਾ ਖੜੇ ਹੁੰਦੇ। ਠੀਕ ਹੈ, ਅਸੀਂ ਉਹਨਾਂ ਜੁੱਤੀ ਦੇ ਥੱਲੇ, ਪਰ ਇਸ ਟਾਈਮ ਉਹ ਸਰਕਾਰ ਸਾਡੀ ਜੁੱਤੀ ਦੇ ਥੱਲੇ ਆ। ਅੰਤ ਚ ਇੱਕ ਵਾਰੀ ਸਾਂਝੇ ਰੂਪ ਚ ਦੱਸ ਦਿਓ, ਤੁਸੀਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਚੋਂ ਕਿ ਵਿਰੋਧ ਚੋਂ? ਠੀਕ ਹੈ, ਠੀਕ ਹੈ, ਵਿਰੋਧ ਚੋਂ। ਇੱਧਰ ਬਾਈ ਹੁਣੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਸੀਂ ਇਸੇ ਪਿੰਡ ਦੇ ਹੋ ਵਸਨੀਕ? ਮੈਂ ਇਸੇ ਪਿੰਡ ਦਾ ਹਾਂ ਜੀ। ਠੀਕ ਹੈ ਜੀ। ਅੱਜ ਆਮ ਇਜਲਾਸ ਹੋਇਆ ਸਾਡੇ ਪਿੰਡ ਦੇ ਵਿੱਚ, ਜੋ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਹੋਇਆ ਹੈ। ਜਿਹੜੀ ਜ਼ਮੀਨ ਆਪ ਸਰਕਾਰ ਨੇ ਪੰਜਾਬ ਦੇ ਵਿੱਚੋਂ 65000 ਏਕੜ ਲੈਂਡ ਪੂਲਿੰਗ ਦੇ ਤਹਿਤ ਦੇਣੀ ਹੈ, ਪਰ ਕਿਸਾਨਾਂ ਨੂੰ 65 ਰੁਪਏ ਪ੍ਰਤੀ ਏਕੜ ਵੀ ਨਹੀਂ ਦੇ ਰਹੇ ਜੀ। ਬਿਲਕੁਲ ਜ਼ੀਰੋ ਬੈਲੈਂਸ ਤੇ। ਅਸੀਂ ਇਸ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਚੱਲਾਂਗੇ ਅਤੇ ਹਮੇਸ਼ਾ ਸਾਡਾ ਪਿੰਡ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਨਾਲ ਖੜਾ ਰਹੇਗਾ। ਜਿੱਦਾਂ ਮੈਂ ਡੈਮੋਗ੍ਰਾਫੀ ਦੇਖ ਰਿਹਾ, ਵੈਸੇ ਆਪਾਂ ਚਲੋ ਇਹ ਗੱਲ ਨਹੀਂ ਕਰਨੀ ਸੀ ਪਰ ਕਰ ਲੈਂਦੇ ਆ ਕਿ ਵੱਡੀ ਗਿਣਤੀ ਐਸੀ ਭਾਈਚਾਰਾ ਹੈ ਇਸ ਪਿੰਡ ਦੇ ਵਿੱਚ। ਕਿਸਾਨ ਜ਼ਿਮੀਂਦਾਰਾਂ ਦੇ ਘਰ ਘੱਟ ਨੇ, ਪਰ ਤੁਸੀਂ ਫਿਰ ਵੀ ਇਹਦੇ ਵਿਰੋਧ ਦੇ ਵਿੱਚ ਖੜੇ ਹੋ ਪਾਲਿਸੀ ਦੇ। ਦੇਖੋ, ਇਹ ਭਾਈਚਾਰਾ ਆ, ਸਾਡੇ ਪਿੰਡ ਦਾ ਜਿਹੜਾ ਭਾਈਚਾਰਾ ਆ ਉਹ ਕਾਮਯਾਬ ਹੈਗਾ। ਆ ਸਾਡੇ ਗੁਰਪ੍ਰੀਤ ਜੀ ਹੈਗੇ ਆ, ਪ੍ਰਧਾਨ ਜੀ ਬੈਠੇ ਹੈਗੇ ਆ। ਸਾਡਾ ਇੱਕ ਪਿੰਡ ਦਾ ਨਹੀਂ, ਪੂਰੇ ਹਲਕੇ ਦਾ ਸਾਡਾ ਭਾਈਚਾਰਾ। 6 ਪਿੰਡਾਂ ਨੇ, ਪੂਰੇ ਹਲਕੇ, ਪੂਰੇ ਹਲਕੇ ਦਾ ਭਾਈਚਾਰਾ। ਅਸੀਂ ਭਾਈਚਾਰੇ ਦੇ ਨਾਲ ਖੜੇ ਆ ਤੇ ਖੜੇ ਰਹਾਂਗੇ। ਠੀਕ ਹੈ। ਜਿੱਦਾਂ ਹੁਣ ਮਤਾ ਪਾਇਆ, ਤੁਸੀਂ ਇਹ ਸੁਣਨ ਚ ਖਬਰਾਂ ਆ ਰਹੀਆਂ ਨੇ ਕਿ ਪਿੰਡਾਂ ਚ ਆ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਇਸ ਪਾਲਿਸੀ ਦੇ ਵਿਰੋਧ ਹੱਕ ਦੇ ਵਿੱਚ ਵੀ ਭਾਈ ਤੁਸੀਂ ਆਪਣੀ ਜ਼ਮੀਨ ਦਿਓ, ਤੁਹਾਨੂੰ ਫਾਇਦਾ ਬਹੁਤ ਹੋਊਗਾ। ਜੇਕਰ ਤੁਹਾਡੇ ਪਿੰਡ ਦੇ ਵਿੱਚ ਪੰਚਾਇਤ ਦੇ ਨਾਲ ਕੋਈ ਸੰਪਰਕ ਕਰਦਾ ਵੀ ਭਾਈ ਅਸੀਂ ਆਉਣਾ ਹੈ ਤੁਹਾਡੇ ਪਿੰਡ ਚ ਪ੍ਰਚਾਰ ਕਰਨਾ ਹੈ, ਤੁਹਾਡੇ ਪਿੰਡ ਦੀ ਜ਼ਮੀਨ ਲੈਣੀ ਹੈ, ਤਾਂ ਤੁਹਾਡਾ ਰੁਖ ਕੀ ਹੈ ਉਸ ਤੇ? ਅਸੀਂ ਉਹਨਾਂ ਨੂੰ ਵੜਨ ਵੀ ਨਹੀਂ ਦੇਵਾਂਗੇ ਜੀ। ਸਾਫ਼ ਹੈ, ਬਿਲਕੁਲ ਸਾਫ਼ ਹੈ ਜੀ। ਸਾਡੇ ਪਿੰਡ ਦੇ ਵਿੱਚ ਆਪ ਸਰਕਾਰ ਦਾ ਕੋਈ ਬੰਦਾ ਲੈਂਡ ਪੂਲਿੰਗ ਨੀਤੀ ਦੇ ਤਹਿਤ ਨਹੀਂ ਵੜ ਸਕਦਾ ਜੀ। ਠੀਕ ਹੈ ਜੀ। ਸੋ ਤੁਸੀਂ ਕੀ ਕਹਿੰਦੇ ਹੋ ਜਨਾਬ, ਜਿਹੜੀ ਅੱਜ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਆਮ ਇਜਲਾਸ ਦੇ ਵਿੱਚ ਮਤਾ ਪਾਇਆ ਹੈ, ਕੀ ਕਹਿੰਦੇ ਹੋ ਇਸ ਪਾਲਿਸੀ ਦੇ ਬਾਰੇ? ਵੈਸੇ ਕੀ ਸਮਝ ਬਣਾ ਪਾਏ ਹੋ ਤੁਸੀਂ ਜੇ ਪਹਿਲਾਂ? ਇਸ ਮਤੇ ਨਾਲ ਸਾਰਾ ਪਿੰਡ ਸਾਡਾ ਸਹਿਮਤ ਹੈ। ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਸਰਕਾਰ ਦੀ, ਬਿਲਕੁਲ ਕਿਸਾਨ ਮਾਰੂ ਨੀਤੀ ਹੈ। ਇਹਦੇ ਨਾਲ ਕੋਈ ਵੀ ਕਿਸਾਨ, ਕੋਈ ਵੀ ਮਜ਼ਦੂਰ ਖੁਸ਼ ਨਹੀਂ ਹੈਗਾ। ਸਾਰੇ ਇਹਦਾ ਵਿਰੋਧ ਕਰਦੇ ਹੋ, ਡਟ ਕੇ ਵਿਰੋਧ ਕਰਦੇ ਆ। ਕੀ ਲੱਗਦਾ ਇਹਦੇ ਪਿੱਛੇ ਦਿਮਾਗ ਕੀ ਹੈ ਸਰਕਾਰ ਦਾ, ਜਿਹੜਾ ਕਹਿੰਦੇ ਵੀ ਡਿਵੈਲਪਮੈਂਟ ਕਰਨੀ ਆ ਆਪਾਂ? ਕੋਈ ਡਿਵੈਲਪਮੈਂਟ ਨਹੀਂ ਹੋਣੀ, ਸਰਕਾਰ ਭੁੱਖੀ ਹੈ। ਜਿਹੜਾ 70 ਸਾਲਾਂ ਦੇ ਵਿੱਚ ਕਰਜ਼ਾ ਪੰਜਾਬ ਦੇ ਸਿਰ ਚੜਿਆ, ਇਹਨਾਂ ਨੇ 3 ਸਾਲਾਂ ਚਾੜ ਦਿੱਤਾ ਹੈ। ਉਹ ਸਿਰਫ ਆਪਣੇ ਕਰਜ਼ੇ ਨੂੰ ਪੂਰਾ ਕਰਨ ਦੇ ਵਾਸਤੇ ਇਹਨਾਂ ਨੇ ਵੱਡੀਆਂ ਇੰਡਸਟਰੀਆਂ ਦੇ ਨਾਲ ਠੇਕਾ ਕੀਤਾ ਹੈ। ਲੋਕਾਂ ਦੇ ਕੋਲੋਂ ਜ਼ਮੀਨ ਧੱਕੇ ਨਾਲ ਖੋਹ ਕੇ ਉਹਨਾਂ ਨੂੰ ਦੇ ਰਹੇ ਆ। ਹੋਰ ਕੋਈ ਮਕਸਦ ਨਹੀਂ ਇਹਨਾਂ ਦਾ। ਤਾਂ ਸਾਰਾ ਪੈਸਾ ਇਕੱਠਾ ਕਰਕੇ ਇਹਨਾਂ ਨੇ ਆਉਣ ਵਾਲੇ 1 ਸਾਲ ਤੱਕ ਜਿਹੜਾ ਇਲੈਕਸ਼ਨ ਲੜਨਾ, ਉਹਦੇ ਲਈ ਫੰਡ ਇਕੱਠਾ ਕਰ ਰਹੇ ਹੈ। ਪਾਰਟੀ ਫੰਡ ਇਕੱਠਾ ਕਰ ਰਹੇ, ਹੋਰ ਕੋਈ ਇਹਨਾਂ ਦਾ ਮਕਸਦ ਨਹੀਂ ਹੈਗਾ। ਇਹ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਆ ਤੇ ਕਿਸਾਨਾਂ, ਹਾਂਜੀ, ਇਹਨਾਂ ਨੂੰ ਮਾਰਨਾ ਚਾਹੁੰਦੇ ਆ ਵੀ ਇਹ ਜਿਹੜਾ ਇਹਨਾਂ ਕੋਲ ਪਿਆ ਸਾਰਾ ਕੁਝ ਇਹਨਾਂ ਕੋਲ ਰਹੇਗਾ। ਨਾ ਸਰਕਾਰ ਸਾਰਾ ਕੁਝ ਆਪ ਹੀ ਖਾਣਾ ਚਾਹੁੰਦੀ ਆ। ਸਾਨੂੰ ਇਹ ਮੁੱਦਾ ਨਹੀਂ ਚਾਹੀਦਾ।
ਲੈਂਡ ਪਾਲਿਸੀ ਸਾਨੂੰ ਨਹੀਂ ਚਾਹੀਦੀ ਹੈਗੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ। ਅੱਛਾ ਗੁਰਪ੍ਰੀਤ ਭਾਜੀ ਤੁਸੀਂ ਆਓ ਮਾੜਾ ਜਿਹਾ। ਸਰਕਾਰ ਨੇ ਤਾਂ ਕਹਿੰਦੇ ਕਿ ਪ੍ਰਾਈਵੇਟ ਵਕੀਲ ਕਰ ਲਿਆ ਚੰਗੇ ਪੈਸੇ ਦੇ ਕੇ, ਤੜਾਉਣੀ ਆ ਸਟੇ ਜਿਹੜੀ ਲੱਗੀ ਹੈ, ਕੀ ਲੱਗਦਾ ਇੰਨੀ ਛੇਤੀ ਮੁੜ ਜੂ ਸਰਕਾਰ? ਨਹੀਂ ਸਰਕਾਰ ਜਿੱਥੇ ਤੱਕ ਮਰਜ਼ੀ ਚਲੇ ਜਾਵੇ, ਪਰ ਹੁਣ ਪੰਜਾਬ ਨੇ ਨਹੀਂ ਮੁੜਨਾ। ਪੰਜਾਬ ਨੇ ਹੁਣ ਇਹਦੇ ਅਗੇਂਸਟ ਬਹੁਤ ਅਗੇਂਸਟ ਹੀ ਰਹੂਗੀ। ਇੱਕ ਹੋਰ ਬਿਰਤਾਂਤ ਭੰਨ ਦਿਓ। ਅੱਜ ਵੱਡੀ ਗਿਣਤੀ ਮਜ਼ਦੂਰ ਵੀ ਇੱਥੇ ਇਕੱਠੇ ਹੋਏ ਨੇ। ਸਰਕਾਰ ਜਿਹੜਾ ਕਹਿੰਦੀ ਹੈ ਕਿ ਕੱਲੇ ਤੇ ਕੱਲੇ ਕਿਸਾਨ ਹੀ ਵਿਰੋਧ ਚ ਨੇ। ਨਹੀਂ ਸਾਰੇ ਤੁਸੀਂ ਹੁਣ ਆ ਕੇ ਦੇਖ ਲਿਆ ਸਾਡੇ ਪਿੰਡ 'ਚ, ਸਾਡਾ ਭਾਈਚਾਰਾ ਦੇਖ ਲਿਆ, ਸਾਰੇ ਅਸੀਂ ਇੱਕ ਹੀ ਆ ਔਰ ਸਾਰੇ ਪ੍ਰਭਾਵਿਤ ਆ, ਕੱਲੇ ਇਹ ਜ਼ਿਮੀਂਦਾਰ ਨਹੀਂ ਗੇ, ਸਾਰੇ ਔਰ ਸਾਰੇ ਸਾਡੇ ਭਰਾ ਨਾਲ ਆ ਸਾਡੇ ਐਨ, ਔਰ ਸਾਰਿਆਂ ਦਾ ਨੁਕਸਾਨ ਹੋਣਾ ਇਸ ਪਾਲਿਸੀ ਦੇ ਨਾਲ। ਇੱਕ ਵੀ ਬੰਦਾ ਇਸ ਚੀਜ਼ ਚੋਂ ਬਚ ਨਹੀਂ ਸਕਦਾ ਜੀ। ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਨੰਬਰਦਾਰ ਜਸਪਾਲ ਸਿੰਘ ਜੀ ਮੌਜੂਦ ਨੇ, ਇਸੇ ਨੰਗਲ ਕਰਾਰਖਾਂ ਦੇ ਨੇ। ਉਹਨਾਂ ਤੋਂ ਸਮਝਦੇ ਆ ਕਿ ਉਹ ਕੀ ਸਮਝਦੇ ਨੇ ਇਸ ਪਾਲਿਸੀ ਨੂੰ। ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਪ੍ਰਚਾਰ ਰਹੀ ਹੈ, ਇਹਨੂੰ ਕਿਵੇਂ ਸਮਝ ਪਾਏ ਹੋ? ਇੱਕ ਆਮ ਵਿਅਕਤੀ, ਪਿੰਡ ਵਿੱਚ ਰਹਿਣ ਵਾਲਾ ਵਿਅਕਤੀ ਇਹਨੂੰ ਕਿਵੇਂ ਦੇਖਦਾ, ਕੀ ਸਮਝ ਬਣਾ ਪਾਏ ਹੋ ਤੁਸੀਂ ਇਹਨੂੰ ਲੈ ਕੇ? ਕੀ ਹੈ ਇਹ? ਅਸੀਂ ਇਹਦੇ ਤੋਂ ਇਹ ਸਮਝ ਪਾਏ ਆ ਕਿ ਪਿਛਲੀ ਸਰਕਾਰ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹਨੇ ਅਡਾਨੀਆਂ ਨੂੰ ਪੈਟਰੋਲ ਪੰਪ ਜਿਹੜੇ ਚਲਾਉਣ ਵਾਸਤੇ ਨਹੀਂ ਦਿੱਤਾ ਸੀ ਤੇਲ। ਜਦੋਂ ਤੇਲ ਨਹੀਂ ਦਿੱਤਾ ਸੀ, ਪਰ ਉਹਨਾਂ ਨੂੰ ਉਦੋਂ ਨਵੇਂ ਪੈਟਰੋਲ ਪੰਪ ਖੋਲ੍ਹੇ ਸੀ ਅਡਾਨੀਆਂ ਨੇ, ਤੇ ਉਹ ਜਿਹੜੀਆਂ ਪਾਰਟੀਆਂ ਦੇ ਪੈਟਰੋਲ ਪੰਪ ਲਏ ਸੀ ਉਹ 18 ਸਾਲ ਤੇ 24 ਸਾਲ ਵਾਸਤੇ ਲੀਜ਼ ਤੇ ਲਏ ਸੀ। ਜਦੋਂ ਉਹਨਾਂ ਨੂੰ ਤੇਲ ਨਹੀਂ ਮਿਲਿਆ, ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਲੀਜ਼ ਤੇ ਪੰਪ ਦਿੱਤੇ, ਜਦੋਂ ਵਾਪਸ ਲੈਣ ਲੱਗੇ ਤੇ ਉਦੋਂ ਪਤਾ ਲੱਗਾ ਵੀ ਉਹ ਸਾਰੇ ਪੰਪਾਂ ਦਾ ਜਿਹੜੀ ਲੀਜ਼ ਆ ਉਹਦੇ ਅਗੇਂਸਟ ICI ਬੈਂਕ ਤੋਂ ਸਾਰਾ ਕੁਝ ਗਹਿਣੇ ਕਰ ਦਿੱਤਾ ਆ। ਤੇ ਇਹੀ ਪਾਲਿਸੀ ਸਾਡੇ ਤੇ ਲਾਗੂ ਇਹਨੇ ਕਰਨੀ ਆ। ਹੁਣ ਇਹਨੇ ਨਾ ਬਣਾਉਣਾ ਨਾ ਕਰਨਾ, ਜਦੋਂ ਸਾਡੇ ਤੋਂ ਲੈ ਲੈਣਾ ਵੀ ਆਹ ਲੈ ਲਿਆ, ਇਹਨੇ ਇਹਦੇ ਅਗੇਂਸਟ ਲੋਨ ਲੈਣੇ ਆ, ਲੋਨ ਲੈ ਕੇ ਪਾਰਟੀ ਫੰਡ ਬਣਾਉਣੇ, ਇਲੈਕਸ਼ਨਾਂ ਲੜਦੀਆਂ ਆ। ਤੇ ਇਹ ਜਿਹੜੀ ਪਾਰਟੀ ਇਹ ਹੈਗੀ ਆ, ਇਹ ਪਾਰਟੀ ਨੇ ਜਿੱਦਣ ਆਉਣਾ ਸੀ ਹੋਂਦ ਵਿੱਚ, ਉਦੋਂ ਤਾਂ ਕਹਿੰਦਾ ਸੀ ਵੀ ਮੈਂ ਆਮ ਆਦਮੀ ਪਾਰਟੀ ਆ, ਮੈਂ ਵੈਟਰਨਾਰ 'ਚ ਫਿਰਦਾ, ਮੈਂ ਆਹ ਫਿਰਦਾ। ਅੱਜ ਗੱਲ 'ਚ ਸਕਾਫ ਪਾਇਆ ਹੁੰਦਾ ਸੀ। ਹਾਂ, ਤੇ ਕਹਿੰਦਾ ਮੈਂ ਵੈਟਰਨਾਰ 'ਚ ਫਿਰਦਾ, ਮੈਂ ਆਹ ਫਿਰਦਾ। ਭਗਵੰਤ ਮਾਨ ਵੀ ਕਹਿੰਦਾ ਕੁਲਫੀ ਗਰਮ ਆ, ਠੀਕ ਆ। ਅੱਜ ਕੁਲਫੀ ਕਿਹੜੀ ਗਰਮ ਆ? ਇੱਥੇ 4 ਮਹੀਨੇ ਇਸ ਪਿੰਡ 'ਚ ਰਹਿ ਕੇ ਗਿਆ, ਤੇ ਜਦੋਂ ਇਹਨੂੰ ਇਹ ਦੇਖਿਆ ਵੀ ਇਸ ਪਿੰਡ ਦੀ ਜ਼ਮੀਨ ਥੋੜੀ ਮਹਿੰਗੀ ਆ, ਤੇ ਕੋਠੀ ਛੱਡਣ 'ਚ ਵੀ ਇਹਨੇ ਨਰਖੇ ਕੀਤੇ ਵੀ ਇਹਦਾ ਨੀਤ ਮਾੜੀ ਹੋ ਰਹੀ ਵੀ ਕੋਠੀ ਨਾ ਹੀ ਛੱਡਾਂ। ਅੱਛਾ, ਉਹ ਨਿਊ ਦੀਪਨਗਰ ਤੁਹਾਡੇ ਪਿੰਡ 'ਚ ਪੈਂਦਾ? ਸਾਡੇ ਪਿੰਡ 'ਚ ਪੈਂਦਾ ਜੀ। ਅੱਛਾ ਜੀ। ਹਾਂਜੀ, ਉਹ ਕੋਠੀ ਛੱਡਣ 'ਚ ਵੀ ਇਹਦੀ ਨੀਤ ਨਹੀਂ ਸੀ। ਉਹ ਵੀ ਚਲੋ, ਜਦੋਂ ਵਿਰੋਧੀ ਪਾਰਟੀਆਂ ਨੇ ਵਿਰੋਧਤਾ ਕੀਤੀ ਵੀ ਤੈਨੂੰ ਕੋਠੀ ਛੱਡਣੀ ਪੈਣੀ ਆ, ਨਹੀਂ ਤਾਂ ਇਹਨੇ ਛੱਡੀ, ਉੱਦਾਂ ਨਹੀਂ ਛੱਡੀ। ਇਹਦੇ 10 MLA ਤਾਂ ਤੁਹਾਡੇ ਸਾਹਮਣੇ ਲੋਕਾਂ ਦੀਆਂ ਕੋਠੀਆਂ ਦੇ ਕਬਜ਼ੇ ਕਰ ਬੈਠੇ ਆ, ਜ਼ਿਆਦਾ ਨਹੀਂ ਕੀਤੇ। ਹੁਣ ਇਹ ਸਿਰਫ ਪੈਸਾ ਇਕੱਠਾ ਕਰਨ ਨੂੰ, ਕਬਜ਼ੇ ਕਰਨ ਵਾਸਤੇ ਆਉਣਾ ਚਾਹੁੰਦਾ ਆ। ਇਹਦੇ ਹੱਥ ਪੱਲੇ ਕੁਛ ਨਹੀਂ। ਹੋ ਇੱਥੇ 4 ਮਹੀਨੇ ਰਿਹਾ, 4 ਮਹੀਨੇ 'ਚ ਅਸੀਂ ਇਹਦੀ ਸ਼ਕਲ ਨਹੀਂ ਦੇਖੀ। ਬਾਹਰ ਝੰਡੀਆਂ ਵਾਲੇ ਜ਼ਰੂਰ ਦੇਖੇ ਵੀ ਕੋਈ ਮਾਸਟਰ ਰੋਂਦੇ ਵੀ ਸਾਨੂੰ ਤਨਖਾਹ ਦੇ ਦਿਓ, ਕੋਈ ਬਿਜਲੀ ਵਾਲੇ ਰੋਂਦੇ ਸਾਨੂੰ ਤਨਖਾਹ ਦੇ ਦਿਓ। ਉਹ ਵੀ ਕੋਟੇ ਹੀ ਖਾਂਦੇ ਸੀ। ਉਹ ਮਤਲਬ ਅਸੀਂ ਇਹਨੂੰ ਕਿਸੇ ਨਾਲ ਗੱਲ ਕਰਦੇ ਨਹੀਂ ਦੇਖਿਆ। ਬਸ ਇਹ ਵੀ ਇਹ ਰਾਤ ਨੂੰ ਆਉਂਦਾ, ਜਦੋਂ ਅਸੀਂ ਜਾਂਦਾ ਸਾਨੂੰ ਨਹੀਂ ਪਤਾ ਲੱਗਦਾ, ਸਾਨੂੰ ਨਹੀਂ ਮਿਲਿਆ। ਅਸੀਂ 3 ਵਾਰੀ ਮਿਲਦੇ ਨੇ, ਸਾਨੂੰ ਮਿਲਿਆ ਵੀ ਨਹੀਂ। ਅੱਛਾ ਜੀ। ਅੱਛਾ, ਹੁਣ ਜਿਹੜਾ ਉਹ ਪਾਸਾ ਹੈ ਨਿਊ ਦੀਪਨਗਰ ਵਾਲਾ, ਜਿੱਥੇ ਕੋਠੀ ਸੀ ਭਗਵੰਤ ਮਾਨ ਸਾਹਿਬ ਦੀ, ਉਹ ਵੀ ਵਿੱਚ ਆ ਰਿਹਾ ਹੈ? ਨਹੀਂ, ਉਹ ਪਿੰਡ ਤਾਂ ਉਹੀ ਆ ਨਾ, ਜ਼ਮੀਨ ਤਾਂ ਉਸੇ ਪਿੰਡ, ਪਰ ਉਹ ਨਹੀਂ ਆ ਰਿਹਾ। ਉਹ ਤਾਂ ਭਾਈ ਉਹ ਕੱਲ੍ਹ ਹੀ ਹੋਇਆ। ਕੱਲ ਨੂੰ ਕੀ ਪਤਾ ਕਿੱਧਰ ਨੂੰ ਜਾਣਾ। ਇਹ ਜਦੋਂ ਇਹਨੇ ਕੱਲ ਨੂੰ ਚੱਲਣਾ ਨਾ, ਇਹ ਲਾਲ ਲੀਟ ਦੇ ਅੰਦਰਲੇ ਬੰਨੇ ਜੋ ਵੀ ਹੈਗਾ ਆ, ਉਹਨੂੰ ਇਹਨੇ ਹੋਰ ਤਰ੍ਹਾਂ ਮਾਰਨਾ, ਦੂਜੇ ਨੂੰ। ਇਹਨੇ ਤਾਂ ਲੋਕਾਂ ਅੱਜ ਦੀ ਡੇਟ ਦੇ ਵਿੱਚ ਕੋਈ ਗਰੀਬ ਮਕਾਨ ਖਰੀਦ ਵੀ ਸਕਦਾ ਜਾਂ ਕਰ ਸਕਦਾ। ਇਹਦੇ ਤੋਂ ਬਾਅਦ ਕਿਹਨੇ ਖਰੀਦਣਾ ਤੇ ਕਿਹਨੇ ਕਰਨਾ। ਬੱਚੇ ਸਾਡੇ ਪਹਿਲਾਂ ਬਾਹਰ ਭੱਜ ਰਹੇ ਆ ਤੇ ਰੋਟੀ ਰੋਜੀ ਦੇ ਭਾਲਦੇ ਆ। ਇਹ ਸਾਡਾ ਤਾਂ ਇੱਥੇ ਇਦਾਂ ਦਾ ਸਾਧਨ ਆ, ਇਸ ਪਰਿਵਾਰਾਂ ਦੇ ਨਾਲ ਸਾਡਾ ਇੰਨਾ ਵਧੀਆ ਸਾਧਨ ਆ। ਮੈਨੂੰ ਹਜੇ ਤੱਕ ਯਾਦ ਆ, ਕੋਈ ਅੱਜ ਤੋਂ 10-12 ਸਾਲ ਪਹਿਲਾਂ ਇੱਕ ਮਜ਼ਦੂਰ ਸੀਗਾ, ਤੇ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਜੀ ਮੇਰੀ ਬੇਟੀ ਦਾ ਵਿਆਹ ਆ ਰਿਹਾ ਆ, ਤੇ ਤੁਸੀਂ ਦੱਸੋ ਫਸਲ ਚੰਗੀ ਲੱਗੀ ਆ? ਇੱਥੇ ਤਾਂ ਹੀ ਸਾਂਝ ਆ ਵੀ ਫਸਲ ਚੰਗੀ ਬੈਠੀ ਆ, ਮੇਰੀ ਬੇਟੀ ਦਾ ਵਿਆਹ ਕਰਨਾ ਆ। ਆ ਪਿੱਛੇ ਖੜੇ ਆ, ਪਿੱਛੇ ਖੜਾ ਪਰਿਵਾਰ ਸਾਰਾ। ਮਤਲਬ ਇਹਦਾ ਦਾਦਾ ਜੀ ਸੀ, ਉਹ ਕਹਿੰਦੇ ਵੀ ਕੁੜੀ ਦਾ ਵਿਆਹ ਰੱਖਣਾ ਆ, ਆਲੂ ਚੰਗੇ ਬੇਟੇ ਆ। ਇਹ ਪੁੱਛਦੇ ਸਾਨੂੰ ਇੱਥੇ ਇਹ ਸਾਡੀ ਸਾਂਝ ਅੱਜ ਵੀ ਆ ਤੇ ਕੱਲ ਵੀ ਰਹਿਣੀ। ਪਰਿਵਾਰਾਂ ਦੀ ਸਾਂਝ ਹੈ। ਮੈਂ ਤੁਹਾਡੇ ਸਾਹਮਣੇ ਪਹਿਲਾਂ ਪਰਿਵਾਰਾਂ ਨੂੰ ਮੈਂ ਕੀ ਕਹਿ ਰਿਹਾ, ਸਿਆਸਤ ਤੋਂ ਸਾਡੇ ਨਾਲ ਕੋਈ ਲੈਣ ਦੇਣ ਨਹੀਂ। ਅਸੀਂ ਪਿੰਡ ਨੂੰ ਇੱਟ ਰੱਖਣਾ ਚਾਹੁੰਦੇ ਆ, ਇੱਥੇ ਰਹਿਣਾ ਆ, ਇੱਥੇ ਜੰਮੇ ਆ ਤੇ ਇੱਥੇ ਮਰ ਜਾਵਾਂਗੇ। ਬਹੁਤ ਬਹੁਤ ਧੰਨਵਾਦ। ਸੋ ਇਹ ਗੱਲ ਜ਼ਰੂਰ ਦੱਸ ਦਈਏ ਕਿ ਇਹ ਉਹੀ ਨਿਊ ਦੀਪਨਗਰ ਵਾਲਾ ਪਿੰਡ ਹੈ, ਕੋਟ ਨੰਗਲ ਕਰਾਰਖਾਂ, ਜਿਸ ਜਗ੍ਹਾ ਦੇ ਉੱਪਰ ਮੁੱਖ ਮੰਤਰੀ ਸਾਹਿਬ ਬਾਈ ਇਲੈਕਸ਼ਨ ਦੇ ਸਮੇਂ ਕੋਠੀ ਦੇ ਵਿੱਚ ਰਹਿੰਦੇ ਰਹੇ ਨੇ। ਇਹ ਖਾਸ ਗੱਲ ਤੁਹਾਡੇ ਲਈ ਦੱਸ ਰਹੇ ਹਾਂ ਕਿ ਇਹ ਵੀ ਐਕਵਾਇਰ ਹੋਣ ਜਾ ਰਿਹਾ ਹੈ, ਇਹ ਵੀ ਲੈਂਡ ਪੂਲਿੰਗ ਦੇ ਅੰਡਰ ਆ ਰਿਹਾ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਇਹ ਆਪਾਂ ਨੰਗਲ ਕਰਾਰਖਾਂ ਪਿੰਡ ਦੇ ਵਿੱਚ ਖੜੇ ਸੀ। ਇੱਥੇ ਅੱਜ ਆਮ ਇਜਲਾਸ ਦਾ ਮਤਾ ਪਾਇਆ ਗਿਆ ਹੈ। ਗੱਲਾਂ ਬਾਤਾਂ ਤੁਸੀਂ ਸਾਰੀਆਂ ਸੁਣੀਆਂ ਨੇ, ਕੀ ਵਿਚਾਰ ਤੁਸੀਂ ਬਣਾ ਪਾਏ ਹੋ ਜ਼ਰੂਰ ਸਾਂਝਾ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ।